असलामुअलैकुम सत श्री अकाल। तुसी देख रहे हो PPTV और मैं हाँ इरफान समोर। असी इस टाइम गुरुद्वारा करतारपुर साहब मौजूद हाँ। मेरे नाल दो सरदार जी मौजूद ने, इन्हां नाल गलबात करते हैं। इन्हां दे खास विचार जिहड़े 10 दिन इत्थे इन्हां ने गुजारे ने, कैसा एक्सपीरियंस रहा वो ये साडे नाल शेयर करन दे। सत श्री अकाल जी। सत श्री अकाल जी। मैं ਇੱਥੇ ਦੀ ਸਾਰੀ ਆਵਾਮ, ਇੱਥੇ ਦੀ ਸਿੱਖ ਸੰਗਤ ਤੇ ਹੋਰ ਨਾਮਲੇਵਾ ਸੰਗਤ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ, ਮੈਂ ਦੋਨਾਂ ਸਰਕਾਰਾਂ ਦਾ ਵੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਇੱਥੇ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਹੈ। ਇੱਥੇ ਦੀ ਆਵਾਮ ਦਾ ਵੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਬਹੁਤ ਪਿਆਰ ਦਿੱਤਾ, ਬਹੁਤ ਸਤਿਕਾਰ ਦਿੱਤਾ ਤੇ ਇੱਥੇ ਦੇਖ ਕੇ ਸਾਨੂੰ ਆ ਕੇ ਬਹੁਤ ਖੁਸ਼ੀ ਹੋਈ। ਸਾਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਹੋਈ, ਸਾਰਿਆਂ 'ਚ ਬਹੁਤ ਪਿਆਰ ਸਤਿਕਾਰ ਮਿਲਿਆ। ਤੇ ਬਾਕੀ ਅਸੀਂ ਨਨਕਾਣਾ ਸਾਹਿਬ, ਪੰਜਾ ਸਾਹਿਬ, ਸਾਰੇ ਗੁਰਦੁਆਰੇ ਸਾਹਿਬ ਦੇ ਦਰਸ਼ਨ ਕੀਤੇ ਤੇ ਸਾਨੂੰ ਹੁਣ ਲਾਸਟ ਇਹਨਾਂ ਨੇ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਾਏ। ਅੱਜ ਫਿਰ ਲਾਹੌਰ, ਅੱਜ ਰਾਤ ਕਰਤਾਰਪੁਰ ਸਾਹਿਬ ਰਹਿ ਕੇ ਕੱਲ ਲਾਹੌਰ ਜਾਵਾਂਗੇ। ਲਾਹੌਰ ਦੇ ਰਸਤੇ ਫਿਰ ਬਾਗਾ ਬਾਰਡਰ ਤੋਂ ਅਸੀਂ ਇੰਡੀਆ ਚਲੇ ਆਵਾਂਗੇ। ਤੇ ਬਾਕੀ ਸਾਨੂੰ ਇੱਥੇ ਦੇ ਲੋਕਾਂ ਦੇ ਵਿੱਚ ਬਹੁਤ ਪਿਆਰ ਮਹਿਸੂਸ ਹੋਇਆ ਤੇ ਖਾਸ ਕਰਕੇ ਜਿਹੜੇ ਕਿ ਆ ਕਰੋਨਾ ਕਾਲ ਦੇ ਵਿੱਚ ਕਾਫੀ ਦੇਰ ਤੋਂ ਕਰਤਾਰਪੁਰ ਸਾਹਿਬ ਲਾਂਘਾ ਬੰਦ ਸੀ, ਹੁਣ ਫਿਰ ਦੁਬਾਰਾ ਖੋਲ੍ਹ ਕੇ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਤੇ ਇਹਨਾਂ ਨੇ ਖੋਲ੍ਹ ਕੇ ਸੰਗਤ ਨੂੰ ਨਮਸਤਕ ਹੋਣ ਦਾ ਮੌਕਾ ਦਿੱਤਾ। ਮੈਂ ਦੋਨਾਂ ਸਰਕਾਰਾਂ ਦਾ ਬਹੁਤ ਧੰਨਵਾਦੀ ਹਾਂ ਵੀ ਜਿਨ੍ਹਾਂ ਨੇ ਸੰਗਤ ਨੂੰ ਫਿਰ ਦੁਬਾਰਾ ਕਰੋਨਾ ਕਾਲ ਤੋਂ ਬਾਅਦ ਫਿਰ ਦੁਬਾਰਾ ਖੋਲ੍ਹ ਕੇ ਸੰਗਤ ਨੂੰ ਦਰਸ਼ਨ ਕਰਨ ਦਾ ਮੌਕਾ ਦਿੱਤਾ। ਮੈਂ ਦੋਨਾਂ ਸਰਕਾਰਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ। अच्छा सरदार जी, की नाम अपना ते कित्थों आए? ਮੇਰਾ ਨਾਮ ਤਰਲੋਕ ਸਿੰਘ ਹੈ। ਮੈਂ ਬਿਲੋਂਗ ਕਰਦਾ ਜੀ ਲੁਧਿਆਣਾ, ਪੰਜਾਬ, ਇੰਡੀਆ ਤੋਂ। ਮੈਂ ਇਹ ਪਾਕਿਸਤਾਨ ਦੇ ਬਾਰੇ, ਲਾਹੌਰ ਸ਼ਹਿਰ ਬਾਰੇ ਆਪਣੇ ਬਜ਼ੁਰਗਾਂ ਤੋਂ ਬਹੁਤ ਸੁਣਿਆ ਸੀ ਵੀ ਕਦੇ ਜ਼ਿੰਦਗੀ ਦੇ ਵਿੱਚ ਤੁਹਾਨੂੰ ਕਿਤੇ ਉਧਰ ਜਾਣ ਦਾ ਮੌਕਾ ਮਿਲੇ ਤਾਂ ਜਾਇਓ ਜ਼ਰੂਰ, ਲਾਹੌਰ ਸ਼ਹਿਰ ਦੇਖਿਓ। ਕਿਉਂਕਿ ਸਾਡੇ ਜਿਹੜੇ ਬਜ਼ੁਰਗਾਂ ਦੇ ਬਜ਼ੁਰਗ ਨੇ ਇੱਥੇ ਜੰਮੇ ਪਲੇ ਤੇ ਇੱਥੇ ਹੀ ਦਫਨ ਹੋਏ ਨੇ ਇਸ ਧਰਤੀ 'ਤੇ ਹੀ। ਸੰਨ 47 'ਚ ਅਸੀਂ ਉੱਥੇ ਗਏ, ਇੱਥੋਂ ਪਟਵਾਰੇ 'ਚੋਂ। अच्छा इत्थों गए? ਜੀ ਹਾਂ। ਕਿਹੜੇ ਇਲਾਕੇ ਤੋਂ? ਇਹ ਜੀ ਸਾਡਾ ਪਿੰਡ, ਸਾਡੇ ਬਜ਼ੁਰਗ ਦੱਸਦੇ ਸੀ ਲਾਹੌਰ ਦੇ ਕੋਲ ਪੱਤੋ ਕੀ ਹੈ। ਹਾਂਜੀ ਬਿਲਕੁਲ ਹੈ। ਪੱਤੋ ਕੀ ਦੇ ਨਾਲ ਕੋਈ ਪਿੰਡ ਸੀ, ਆਪਣਾ ਸਰਾਫਾਂ ਦਾ ਕੰਮ ਸੀ, ਆਪਣਾ ਸੋਨੇ ਦਾ ਕਾਰੋਬਾਰ। ਤੇ ਜੋ ਪੱਤੋ ਮੰਡੀ ਦੇ ਮੇਨ ਸਰਾਫ ਸਨ, ਉਹ ਜਿਹੜੇ ਗਹਿਣੇ ਬਣਾਉਂਦੇ ਸੀ ਕਸਟਮਰਾਂ ਦੇ, ਉਹ ਸਾਡੇ ਕੋਲ ਬਣਾਉਂਦੇ ਸਨ ਉੱਥੇ। ਅੱਛਾ ਜੀ। ਤੇ ਇੱਥੋਂ 47 ਚਲੇ ਗਏ। ਮੇਰੇ ਫਾਦਰ ਸਾਹਿਬ ਦੀ ਮੈਰਿਜ ਵੀ ਇੱਧਰ ਹੀ ਹੋਈ ਸੀ। ਮੇਰੀ ਇੱਕ ਬੜੀ ਸਿਸਟਰ ਦੀ ਵੀ ਇੱਥੇ ਹੀ ਇੰਤਕਾਲ, ਜਿਵੇਂ ਡੈਥ ਹੋ ਜਾਂਦੀ ਹੈ। ਤੇ ਮੇਰਾ ਬਰਥ ਹੈ 51 ਦਾ। ਉੱਧਰ ਜਾ ਕੇ ਉਹਨਾਂ ਕੋਲੋਂ ਇੱਧਰ ਦਾ ਪਿਆਰ ਤੇ ਮੁਹੱਬਤ ਅਸੀਂ ਸੁਣਦੇ ਸੀ ਆਪਣੇ ਦਾਦਾ ਜੀ ਕੋਲੋਂ, ਆਪਣੇ ਪਾਪਾ ਜੀ ਕੋਲੋਂ। ਤੇ ਸੋ ਅੱਜ ਸਾਰੀ ਉਮਰ ਉਹ ਨਹੀਂ ਸਾਡੇ ਕੋਲ ਆ ਜਾਇਆ ਪਿਆ। ਹੁਣ ਜਦੋਂ ਦਾ ਕਾਰੀਡੋਰ ਖੋਲ੍ਹਿਆ ਦੋਨਾਂ ਸਰਕਾਰਾਂ, ਖਾਸ ਕਰਕੇ ਇਮਰਾਨ ਸਾਹਿਬ ਦੇ ਅਸੀਂ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਬਣਾ ਕੇ ਇੱਕ ਜੰਨਤ ਵਿਖਾ ਦਿੱਤੀ ਸਾਨੂੰ। ਕਿੱਥੇ ਦੂਰਬੀਨ 'ਚ ਵੇਖਣਾ, ਕਿੱਥੇ ਪ੍ਰਤੱਖ ਦੇਖਣਾ। ਇੱਕ ਤਾਂ ਫਿਲਮ ਦੇਖਣੀ ਹੁੰਦੀ ਹੈ, ਇੱਕ ਪ੍ਰੂਫ ਦੇਖਣਾ ਉਹਨਾਂ ਸਾਹਮਣੇ ਕੋਲ ਬੈਠ ਕੇ ਮੌਜੂਦਾ। ਜੋ ਸਾਨੂੰ ਇਹ ਖੁਸ਼ੀ ਮਿਲੀ ਲਾਹੌਰ 'ਚ, ਪੰਜਾ ਸਾਹਿਬ, ਨਨਕਾਣਾ ਸਾਹਿਬ, ਅੱਜ ਇੱਥੇ ਆਏ ਹਾਂ। ਇੰਨਾ ਪਿਆਰ, ਇੰਨੀਆਂ ਜੱਫੀਆਂ ਪਾ ਪਾ ਕੇ ਮਿਲਦੇ ਨੇ ਸੰਗਤ ਉੱਥੋਂ ਦੀ ਇੱਥੋਂ ਦੀ। ਤੇ ਬਹੁਤ ਹੀ ਸਾਨੂੰ ਇੱਕ ਦਿਨ ਵੀ ਮਹਿਸੂਸ ਨਹੀਂ ਹੋਇਆ ਕਿ ਅਸੀਂ ਘਰ ਬੈਠੇ ਹਾਂ ਜਾਂ ਪਾਕਿਸਤਾਨ ਦੇ ਵਿੱਚ ਬੈਠੇ ਹਾਂ। ਮੇਰੇ ਬੱਚਿਆਂ ਦੇ ਫੋਨ ਆਉਂਦੇ ਨੇ ਵੀ ਡੈਡੀ ਕਿੱਦਾਂ ਕਿੱਦਾਂ ਹੈ ਉੱਧਰ, ਤੁਸੀਂ ਠੀਕ ਹੋ? ਮੈਂ ਕਿਹਾ ਜੀ ਮੈਨੂੰ ਤੁਹਾਡੇ ਵਰਗੇ ਬੇਟੇ ਵੀ ਇੱਧਰ ਮਿਲ ਗਏ ਤੇ ਪਿਆਰ ਵੀ ਮਿਲ ਗਿਆ ਤੇ ਮੈਨੂੰ ਯਾਦ ਬਹੁਤ ਘੱਟ ਹੈ। ਮੈਨੂੰ ਇਹਨਾਂ ਨੇ ਯਾਦ ਭੁਲਾ ਦਿੱਤੀ ਹੈ ਵੀ ਆਪਣੇ ਉੱਧਰ ਦੀ। ਤੇ ਜਿੰਨਾ ਕਿ ਇਹਨਾਂ ਦੇ ਮੈਂ ਆਵਾਮ ਦਾ ਔਰ ਇੱਥੋਂ ਦੇ ਜਿੰਨੀ ਸਾਡੀ ਹਿਫਾਜ਼ਤ, ਜਿੰਨੀ ਸਿਕਿਉਰਟੀ ਦਾ ਔਰ ਜਿੰਨੀ ਸਰਕਾਰ ਦਾ ਤੇ ਗੁਰਦੁਆਰੇ ਦਾ ਜਾਂ ਪ੍ਰਬੰਧਕ ਕਮੇਟੀਆਂ ਦਾ ਜਿੰਨਾ ਹੀ ਧੰਨਵਾਦ ਕਰੀਏ ਓਨਾ ਹੀ ਥੋੜ੍ਹਾ ਹੈ। ਜਿੰਨਾ ਮਰਜ਼ੀ ਸ਼ੁਕਰਗੁਜ਼ਾਰ ਕਰੋ, ਅਸੀਂ ਬਿਲਕੁਲ ਇਹਨਾਂ ਦੇ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਨੂੰ ਇਹ ਲਾਂਘਾ ਖੋਲ੍ਹ ਕੇ ਕੁਝ ਸਮੇਂ ਵਾਸਤੇ ਸਾਨੂੰ, ਜਦੋਂ ਇਹ ਲਾਂਘਾ ਖੁੱਲ੍ਹਿਆ ਮੇਰੇ ਨਾਲ ਦੇ ਸਾਥੀ 50 ਸਾਥੀ ਜਿਹੜੇ ਇਹਦੇ ਦਰਸ਼ਨ ਕਰਨ ਆਏ ਔਰ ਮੈਂ ਉਹਨਾਂ ਦੇ ਵਿੱਚ ਨਹੀਂ ਸੀ। ਮੈਨੂੰ ਉਹਨਾਂ ਨੇ ਮਿਸ ਕੀਤਾ। ਮੈਨੂੰ ਕਹਿੰਦੇ ਪਾਸਪੋਰਟ, ਮੈਂ ਅੱਜ ਮੈਂ ਬਣਵਾਇਆ ਹੀ ਨਹੀਂ, ਪਤਾ ਨਹੀਂ ਜਾਣ ਦਾ ਮੌਕਾ ਮਿਲਣਾ ਜਾਂ ਨਹੀਂ ਮਿਲਣਾ। ਪਰ ਇਹ ਜਦੋਂ ਖੁਸ਼ੀ ਹੋਈ ਮਿਲਦੀ, ਮੈਨੂੰ ਕਹਿੰਦੇ ਪਾਸਪੋਰਟ ਹੁਣੇ ਹੀ ਬਣਨਾ ਦੇ ਕੇ ਆ। ਐਟ ਏ ਟਾਈਮ ਪਾਸਪੋਰਟ ਬਣਵਾ ਕੇ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਜਾਓ ਦੇਖੋ ਜਾ ਕੇ ਮਾਹੌਲ ਕਿਆ ਜੰਨਤ ਹੈ ਉੱਥੇ, ਤਾਂ ਕਿੰਨਾ ਪਿਆਰ ਦੇਵਾ। ਤੇ ਇਸ ਕਰਕੇ ਹੁਣ ਬੱਚੇ ਮੇਰੇ ਪੁੱਛ ਰਹੇ ਨੇ ਕਿੱਦਾਂ, ਮਿਸੇਜ ਕਹਿੰਦੀ ਮੈਂ ਜਾਣਾ। ਮੈਂ ਕਿਹਾ ਚੱਲ, ਕਹਿੰਦੇ ਨਹੀਂ ਤੁਸੀਂ ਪਹਿਲਾਂ ਮਾਹੌਲ ਦੇਖੋ। ਹੁਣ ਉਹ ਇੰਨੇ ਉਤਾਵਲੇ ਹੋਏ ਨੇ, ਪਛਤਾ ਰਹੇ ਨੇ ਘਰ ਬੈਠ ਕੇ ਵੀ ਡੈਡੀ ਅਸੀਂ ਪਾਸਪੋਰਟ ਬਣਨੇ ਦੇਖਦੇ ਤੇ ਸਾਨੂੰ ਫਟਾਫਟ ਫਿਰ ਦੁਬਾਰਾ ਲੈ ਕੇ ਜਾਓ। ਇਹਨਾਂ ਹਾਂ ਜੀ, ਇਹ ਸਾਡੇ ਬੱਚਿਆਂ ਦੀ ਖੁਆਇਸ਼ ਹੈ ਤੇ ਅੰਦਰੋਂ ਖੂਨੀ ਖੁਆਇਸ਼ ਹੈ ਵੀ ਜਲਦੀ ਤੋਂ ਜਲਦੀ ਅਸੀਂ ਫਿਰ ਆ ਕੇ ਤੁਹਾਡੇ ਦਰਸ਼ਨ ਕਰੀਏ, ਗੁਰਧਾਮਾਂ ਦੇ ਦਰਸ਼ਨ ਕਰੀਏ।
ਅੱਛਾ ਉਧਰੋਂ ਆਉਣ ਤੇ ਤਾਂ ਫਿਰ ਅਗਲੇ ਸਾਲ ਹੀ ਤੁਸੀਂ ਆ ਸਕੋਗੇ ਆਪਣਾ ਗੁਰਪੁਰਬ ਤੇ, ਲੇਕਿਨ ਇਹ ਕਿ ਤੁਸੀਂ ਉਹਨਾਂ ਦੀ ਜਿਹੜੀ ਖਾਹਿਸ਼ ਹੈ ਉਹ ਪੂਰੀ ਕਰ ਸਕਦੇ ਹੋ, ਲਾਂਘਾ ਖੁੱਲ ਰਿਹਾ, ਤੁਸੀਂ ਇੱਥੇ ਲਿਆ ਸਕਦੇ ਹੋ। ਇੱਥੇ ਲਿਆਵਾਂਗੇ ਉਹਨਾਂ ਨੂੰ, ਇੱਥੇ ਜ਼ਰੂਰ ਲਿਆਵਾਂਗੇ ਜੀ, ਪੂਰੀ ਫੈਮਿਲੀ ਨੂੰ ਲਿਆਵਾਂਗੇ। ਲਾਂਘਾ ਖੋਲ੍ਹ ਕੇ ਇੱਥੋਂ ਦੇ ਦਰਸ਼ਨ ਤੇ ਕਰਾਂਗੇ ਹੀ ਨਾ, ਜੇ ਅੱਗੇ ਨਹੀਂ ਜਾ ਸਕਦੇ ਤੇ ਇੱਥੋਂ ਦੇ ਦਰਸ਼ਨ ਉਹਨਾਂ ਨੂੰ ਜ਼ਰੂਰ ਕਰਾਵਾਂਗੇ। ਉਹਨਾਂ ਨੂੰ ਪਤਾ ਲੱਗੇਗਾ, ਪਿਆਰ ਉੱਠੇਗਾ। ਪਿਆਰ ਤਾਂ ਪਹਿਲਾਂ ਹੀ ਸਾਡੇ ਦਿਲ 'ਚ ਬਹੁਤ ਆ ਜੀ। ਇਹ ਤਾਂ ਜਿਹੜੇ ਸਾਡੇ ਆ ਅੰਦਰ ਖੂਨ ਹੈ, ਉਹ ਤਾਂ ਬਾਪ ਦਾਦਿਆਂ ਦਾ ਇੱਥੋਂ ਹੀ ਹੈ ਨਾ, ਇੱਕ ਹੀ ਹੈ। ਜ਼ਮੀਨ ਇੱਕ ਹੈ, ਸਿਰਫ ਵੰਡਿਆ ਕੀ ਗਿਆ ਇੱਕ ਪੰਜਾਬ, ਹੋਰ ਤਾਂ ਕੁਝ ਨਹੀਂ। ਠੀਕ ਹੈ ਜੀ, ਇਹ ਭਰਾ ਸਨ ਸਕੇ, ਜਿੱਦਾਂ ਦੋ ਰਸੋਈਆਂ ਅਲੱਗ ਹੋਈਆਂ ਨੇ, ਬਸ ਹੋਰ ਗੱਲ ਕੁਛ ਨਹੀਂ ਹੈ। ਦਿਲ 'ਚੋਂ ਮੁਹੱਬਤ ਓਨੀ ਹੋਈ ਹੈ, ਪਿਆਰ। ਸਾਨੂੰ ਉੱਥੇ ਬੈਠਿਆਂ ਨੂੰ ਆਪਣੇ ਇੱਧਰ ਦੀ ਰੋਜ਼ ਇੱਧਰ ਦੀ ਗੱਲ ਕੋਈ ਨਾ ਕੋਈ ਹੁੰਦੀ ਹੈ ਵੀ ਉੱਧਰ ਆ ਅਸੀਂ, ਇੱਧਰ ਆ ਅਸੀਂ, ਜਿਵੇਂ ਸਾਡੇ ਬਜ਼ੁਰਗ ਦੱਸਦੇ ਸੀ, ਤੇ ਸਾਨੂੰ ਇਹ ਦਿਲ 'ਚੋਂ ਭੁੱਲਿਆ ਨਹੀਂ ਹੈ ਵਤਨ। ਤੇ ਜੋ ਉਧਰ ਵੀ ਕੁਝ ਲੋਕਾਂ ਨਾਲ ਮੈਂ ਗੱਲ ਕਰ ਰਿਹਾ ਸਾਂ, ਕਹਿੰਦੇ ਸੀ ਕਿ ਜੀ ਸਾਡਾ ਤੇ ਹੁਣ ਮਨ ਹੀ ਨਹੀਂ ਕਰ ਰਿਹਾ ਵਾਪਸ ਜਾਣ ਨੂੰ। ਇਹ ਬਿਲਕੁਲ ਉਹਨਾਂ ਦੀ ਗੱਲ ਸਹੀ ਹੈ ਜੀ, ਮੈਂ ਇਹਦੇ ਨਾਲ ਬਿਲਕੁਲ ਐਗਰੀ ਹਾਂ, ਸਹਿਮਤ ਹਾਂ। ਤੇ ਸਾਡਾ ਦਿਲ ਨਹੀਂ ਕਰਦਾ ਜਾਣ ਨੂੰ, ਜਿੰਨਾ ਕਿ ਪਿਆਰ ਮੁਹੱਬਤ ਇੱਥੇ ਇੰਤਜ਼ਾਮ ਹੋਏ ਨੇ, ਔਰ ਜੋ ਮਨ ਨੂੰ ਖੁਸ਼ੀ ਮਿਲੀ ਹੈ। ਅਗਰ ਥੋੜਾ ਬਹੁਤਾ ਵੀ ਮਨ ਦੁਖੀ ਹੈ ਤਾਂ ਫਿਰ ਤਾਂ ਅਗਲਾ ਕਹਿੰਦਾ ਨਹੀਂ, ਔਰ 1% ਵੀ ਸਾਨੂੰ ਇੱਥੇ ਕੋਈ ਤਕਲੀਫ ਨਹੀਂ ਹੋਈ। ਸਾਡਾ ਵੈਸੇ ਜਾਣ ਨੂੰ ਜੀ ਨਹੀਂ ਕਰਦਾ, ਤੇ ਇੱਥੇ ਦਾ ਬਹੁਤ ਮਾਹੌਲ ਵੇਖ ਕੇ, ਪਰ ਜਾਣ ਦੀ ਵੀ ਤਾਂ ਮਜਬੂਰੀ ਹੈ ਜੀ, ਉਹ ਵੀ ਤਾਂ ਜਾਣਾ ਪਏਗਾ ਹੀ। ਜੋ ਇੱਥੇ ਬਣ ਗਿਆ ਹੈ, ਆਏ ਆ, ਦਰਸ਼ਨ ਮੇਲੇ ਹੋ ਗਏ ਨੇ, ਵਾਹਿਗੁਰੂ ਕੇ ਅਰਦਾਸ ਕਰਾਂਗੇ ਵੇ ਤਾਂ ਫੈਮਿਲੀ ਆਈਏ। ਆਓ ਜੀ, ਤੁਸੀਂ ਆਓ, ਲੱਖ ਵਾਰ ਆਓ। ਸਰਦਾਰ ਜੀ, ਮੈਂ ਦੇਖ ਰਿਹਾ ਸੀ ਇੰਟਰਵਿਊ ਦੇ ਦੌਰਾਨ ਲੋਕੀ ਆ ਰਹੇ ਨੇ ਤੁਹਾਡੇ ਨਾਲ, ਸੈਲਫੀਆਂ ਵੀ ਲੈ ਰਹੇ ਨੇ, ਤੇ ਇਹ ਸਾਰੀਆਂ ਚੀਜ਼ਾਂ ਦੇਖ ਕੇ ਕਿੰਨਾ ਕੁ ਅੱਛਾ ਲੱਗਦਾ। ਮੈਂ ਕਿਹਾ ਜੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਵੀ ਮੇਰੇ ਭਰਾਵਾਂ ਨੇ ਇੱਥੇ ਇੰਨਾ ਪਿਆਰ ਦਿੱਤਾ ਹੈ, ਇੰਨਾ ਮਾਣ ਦਿੱਤਾ ਹੈ ਵੀ ਬੇਹੱਦ ਤੋਂ ਜ਼ਿਆਦਾ, ਜੋ ਕਿ ਮੈਂ ਸੋਚ ਵੀ ਨਹੀਂ ਸੀ ਸਕਦਾ ਜ਼ਿੰਦਗੀ ਦੇ ਵਿੱਚ। ਕਿਉਂਕਿ ਉੱਥੇ ਆਪਾਂ ਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਸੀ ਵੀ ਪਤਾ ਨਹੀਂ ਉੱਧਰ ਕਿੱਦਾਂ ਰਹਿਣ ਸਹਿਣ ਹੋਏਗਾ, ਕਿੱਦਾਂ ਅਸੀਂ ਜਾ ਕੇ ਲੋਕਾਂ 'ਚ ਵਿਚਰਾਂਗੇ, ਕਿੱਦਾਂ ਅਸੀਂ ਰਵਾਂ ਸਵਾਂਗੇ, ਕਿਸ ਤਰ੍ਹਾਂ ਸਾਡੇ ਦਰਸ਼ਨ ਹੋਣਗੇ। ਲੇਕਿਨ ਇੱਥੇ ਆ ਕੇ ਸਾਨੂੰ ਬਿਲਕੁਲ ਮਹਿਸੂਸ ਨਹੀਂ ਹੋਇਆ ਕਿ ਅਸੀਂ ਇੰਡੀਆ 'ਚ ਘੁੰਮ ਰਹੇ ਹਾਂ ਜਾਂ ਪਾਕਿਸਤਾਨ 'ਚ ਘੁੰਮ ਰਹੇ ਹਾਂ। ਇੱਥੇ ਦੀ ਸਰਕਾਰ ਨੇ, ਇੱਥੇ ਦੇ ਲੋਕਾਂ ਨੇ ਇੰਨਾ ਪਿਆਰ ਦਿੱਤਾ ਹੈ ਕਿ ਜਿਨ੍ਹਾਂ ਦਾ ਮੈਂ ਬਹੁਤ ਰਿਣੀ ਹਾਂ, ਜਿੰਨਾ ਵੀ ਕਹਿ ਸਕਾਂ ਉਨਾ ਹੀ ਘੱਟ ਹੈ। ਲੋਕਾਂ ਨੇ ਇੰਨਾ ਪਿਆਰ ਦਿੱਤਾ ਜੀ, ਬੇਹੱਦ ਤੋਂ ਜ਼ਿਆਦਾ ਪਿਆਰ ਦਿੱਤਾ, ਜੋ ਕਿ ਮੈਂ ਭੁੱਲ ਹੀ ਨਹੀਂ ਸਕਦਾ। ਤੇ ਮੇਰੇ ਬਜ਼ੁਰਗ ਵੀ ਜਿਹੜੇ ਇੱਥੇ ਸੀ ਪਹਿਲੇ, ਗੁਜਰਾਂਵਾਲਾ ਪਾਕਿਸਤਾਨ ਤੋਂ ਇੱਥੋਂ ਗਏ ਹੋਏ ਸੀ, ਉਹ ਵੀ ਗੱਲਾਂ ਦੱਸਦੇ ਸੀ। ਲੇਕਿਨ ਤੁਹਾਡੇ ਵੀ ਇੱਥੋਂ ਗਏ ਸੀ? ਹਾਂਜੀ ਹਾਂਜੀ, ਮੇਰੇ ਵੀ ਦਾਦੀ ਦਾਦਾ ਜੀ ਇੱਥੇ ਸੀ। ਮੇਰੇ ਪਿਤਾ ਜੀ ਦਾ ਵੀ ਜਨਮ ਇੱਥੇ ਹੀ ਹੋਇਆ ਸੀ। ਉਹ 4.5 ਸਾਲ ਦੇ ਸੀ ਜਦੋਂ ਇੱਥੇ ਬਟਵਾਰੇ ਸਮੇਂ ਉੱਥੇ ਇੰਡੀਆ 'ਚ ਗਏ। ਤੇ ਲੇਕਿਨ ਉਹਨਾਂ ਦੀਆਂ ਗੱਲਾਂ ਸੁਣ ਕੇ ਪਹਿਲੇ ਲੱਗਦਾ ਸੀ ਵੀ ਹੁਣ ਪਤਾ ਨਹੀਂ ਉੱਥੇ ਜਾ ਕੇ ਸਾਨੂੰ ਕਿੰਨਾ ਪਿਆਰ ਮਿਲੂ, ਕਿਸ ਤਰ੍ਹਾਂ ਅਸੀਂ ਜਾਵਾਂਗੇ, ਕਿਸ ਤਰ੍ਹਾਂ ਨਹੀਂ। ਲੇਕਿਨ ਇੱਥੇ ਸਾਨੂੰ ਜਿਸ ਤਰ੍ਹਾਂ ਅਸੀਂ ਉੱਥੇ ਘੁੰਮਦੇ ਆ, ਉਸੇ ਤਰ੍ਹਾਂ ਹੀ ਅਸੀਂ ਇੱਥੇ ਘੁੰਮ ਰਹੇ ਹਾਂ। ਜਿਸ ਤਰ੍ਹਾਂ ਉੱਥੇ ਪਿਆਰ ਹੈ, ਉਸ ਤੋਂ ਵੀ ਵੱਧ ਪਿਆਰ ਸਾਨੂੰ ਮਿਲਿਆ ਜੀ ਇੱਥੇ। ਲੋਕਾਂ ਦਾ ਇੰਨਾ ਪਿਆਰ ਮਿਲਿਆ ਜੀ, ਬੇਹੱਦ ਤੋਂ ਜ਼ਿਆਦਾ। ਸਾਨੂੰ ਬਿਲਕੁਲ ਮਹਿਸੂਸ ਨਹੀਂ ਹੋਇਆ ਵੀ ਅਸੀਂ ਇੰਡੀਆ 'ਚ ਆ ਜਾਂ ਪਾਕਿਸਤਾਨ 'ਚ ਆ। ਤੇ ਮੈਂ ਇਸ ਕਰਕੇ ਵੀਜ਼ਾ ਲੱਗਣ ਦੇ ਦੋਨਾਂ ਸਰਕਾਰਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਸਾਨੂੰ ਇਹ ਵੀਜ਼ਾ ਲਗਾ ਕੇ ਇੱਥੇ ਆ ਕੇ ਦਰਸ਼ਨ ਕਰਨ ਦਾ ਮੌਕਾ ਦਿੱਤਾ, ਇੱਥੇ ਦੇ ਲੋਕਾਂ ਨਾਲ ਮਿਲਣ ਦਾ ਮੌਕਾ ਦਿੱਤਾ। ਤੇ ਇੰਨਾ ਪਿਆਰ ਦੇਖ ਕੇ ਮੈਂ ਦੋਨਾਂ ਸਰਕਾਰਾਂ ਦਾ ਹੀ ਬਹੁਤ ਧੰਨਵਾਦੀ ਹਾਂ ਵੀ ਜਿਨ੍ਹਾਂ ਨੇ ਸਾਨੂੰ ਜਜ਼ਬਾਤੀ ਹੋ ਰਹੇ ਨੇ ਬਹੁਤ ਜ਼ਿਆਦਾ। ਹਾਂਜੀ, ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ। ਮੈਂ ਦੋਨਾਂ ਸਰਕਾਰਾਂ ਦਾ ਤੇ ਦੋਨਾਂ ਦੇਸ਼ਾਂ ਦੀ ਜਨਤਾ ਦਾ ਬਹੁਤ ਧੰਨਵਾਦੀ ਹਾਂ, ਤੇ ਮੈਂ ਸਦਾ ਇਹਨਾਂ ਦੇ ਰਿਣੀ ਰਹਾਂਗਾ। ਅੱਛਾ ਸਰਦਾਰ ਜੀ, ਮੈਨੂੰ ਲੱਗਦਾ ਹੈ ਜਿਸ ਤਰ੍ਹਾਂ ਤੁਸੀਂ ਪਿਆਰੀਆਂ ਪਿਆਰੀਆਂ ਗੱਲਾਂ ਕਰ ਰਹੇ ਹੋ, ਇੰਨਾ ਪਿਆਰ ਵੰਡ ਰਹੇ ਹੋ, ਮੈਨੂੰ ਲੱਗਦਾ ਹੈ ਕਿ 10 ਦਿਨ ਦਾ ਵੀਜ਼ਾ ਤੁਹਾਡੇ ਲਈ ਬਹੁਤ ਥੋੜਾ ਵਾ। ਬਿਲਕੁਲ ਥੋੜਾ ਹੈ ਜੀ, ਇਹ ਘੱਟ ਤੋਂ ਘੱਟ ਵੀ ਵੀਜ਼ਾ ਸਾਨੂੰ 3 ਮਹੀਨੇ ਦਾ ਹੁੰਦਾ ਜੀ, ਤਾਂ ਜੋ ਮੈਂ ਇੱਥੇ ਇੰਨਾ ਖੁਸ਼ ਹੋ ਕੇ ਜਾਂਦਾ ਕਿ ਮੈਂ ਇਹ ਯਾਦਾਂ ਸਾਰੀ ਉਮਰ ਲਈ, ਕਿਉਂਕਿ ਹੁਣ ਜ਼ਿੰਦਗੀ ਦਾ 1 ਮਿੰਟ ਦਾ ਭਰੋਸਾ ਨਹੀਂ। ਲੇਕਿਨ ਜਿਹੜੇ ਦਰਸ਼ਨ ਹੋ ਗਏ, ਜਿਹੜੇ ਲੋਕਾਂ ਦਾ ਪਿਆਰ ਮਿਲ ਗਿਆ, ਮੇਰੇ ਲਈ ਇਹੀ ਸਭ ਤੋਂ ਵੱਡਾ ਮੁੱਲਾ ਯੋਗਦਾਨ ਹੈ, ਇਹੀ ਮੁੱਲਾ ਪਿਆਰ ਹੈ ਵੀ ਜੋ ਕਿ ਮੈਂ ਸਦਾ ਲਈ ਇਹ ਭੁੱਲ ਨਹੀਂ ਸਕਦਾ। ਬਹੁਤ ਵਧੀਆ ਜੀ, ਬਹੁਤ ਅੱਛੀ ਗੱਲ ਕੀਤੀ ਆ। 10 ਦਿਨ 'ਚ ਤੇ ਕੁਝ ਵੀ ਨਹੀਂ ਹੁੰਦਾ, ਇੰਨੀ ਇਮੋਸ਼ਨਲ ਅਟੈਚਮੈਂਟ ਆ ਇਸ ਧਰਤੀ ਨਾਲ ਤੁਹਾਡੀ। ਜੀ 10 ਮਿੰਟ ਜਿਹੜੇ ਇਹ 10 ਦਿਨ ਸਾਨੂੰ ਹੈ ਨਾ, ਇਹ ਕਹਿਣ ਦੇ 10 ਦਿਨ ਨੇ, ਰਹਿਣ ਦੇ 10 ਦਿਨ ਨਹੀਂ ਹੈ। ਕਿਉਂਕਿ ਰਾਤ ਤਾਂ ਸਫ਼ਰ 'ਚ ਲੰਘ ਜਾਂਦੀ ਸੀ, 11-12 ਵਜੇ ਪਹੁੰਚੇ ਗੁਰਧਾਮ 'ਚ, ਜਾ ਕੇ ਸੋ ਗਏ। ਦਿਨੇ ਉੱਠੇ ਤਾਂ ਚਲੋ ਜੀ ਇੱਧਰ ਚਲੋ, ਸਾਰੀ ਦਿਹਾੜੀ ਫਿਰ ਬੱਸ ਵਿੱਚ ਸਫ਼ਰ, ਰਾਤ ਨੂੰ ਫਿਰ ਬੱਸ ਸਫ਼ਰ। ਤੇ ਇੱਕ ਦਿਨ ਸਾਨੂੰ ਲਾਹੌਰ ਸ਼ਹਿਰ ਕੱਲ੍ਹ ਘੁੰਮਣ ਦਾ ਮੌਕਾ ਮਿਲਿਆ। ਬਾਜ਼ਾਰ ਦੇਖਿਆ, ਕੋਈ ਸਾਡੇ ਜੋ ਬਜ਼ੁਰਗਾਂ ਦੇ ਕੋਲੋਂ ਸੁਣਿਆ ਸੀ ਅਸੀਂ ਵੀ ਲਾਹੌਰ ਸ਼ਹਿਰ ਜ਼ਰੂਰ ਦੇਖਣਾ, ਜਿਹਨੇ ਲਾਹੌਰ ਨਹੀਂ ਦੇਖਿਆ ਦੁਨੀਆ ਤੇ ਨਹੀਂ ਆਇਆ। ਇਹ ਗੱਲ ਫਿਰ ਕੀ ਕਹਿੰਦੇ ਹੋ, ਸੱਚੀ ਹੈ? ਬਿਲਕੁਲ ਸੱਚੀ ਜੀ, ਬਿਲਕੁਲ ਸੱਚੀ। ਮੈਂ ਘਰ ਉਸੇ ਟਾਈਮ ਵੀਡੀਓ ਕਿਸੇ ਤੋਂ ਫੋਨ PCO ਤੋਂ ਫੋਨ ਕਰਕੇ ਦੱਸਿਆ ਜੀ, ਜੋ ਪਾਪਾ ਜੀ ਕਹਿੰਦੇ ਸਨ ਉਹ ਬਿਲਕੁਲ ਠੀਕ ਹੈ ਜੀ। ਅੱਛਾ, ਲਾਹੌਰ ਕਿਹੜਾ ਕਿਹੜਾ ਇਲਾਕਾ ਫਿਰਿਆ ਤੇ ਕਿਹੜੀ ਜਗ੍ਹਾ? ਲਾਹੌਰ ਇੱਥੇ ਗਏ ਜੀ, ਜਿਹੜੇ ਗੁਰਦੁਆਰੇ ਸਾਹਿਬ ਨੇ ਸਿੰਘ ਸਿੰਘਣੀਆਂ ਦੇ ਨੇ, ਇੱਕ ਉਹ ਦੂਜਾ
ਜਿੱਥੇ ਹੁਣ ਗਏ ਸੀਗੇ ਚੂਨਾ ਮੰਡੀ ਜੀ ਵੇਖਿਆ ਤੇ ਬਰਤਨ ਬਾਜ਼ਾਰ ਸ਼ਾਮਲੀ ਤੇ ਪਰ ਇੱਕ ਹੋਰ ਗੁਰਦੁਆਰੇ 'ਚ ਜਿੰਨੇ ਉਹ ਚੂਨਾ ਮੰਡੀ ਦਾ ਕੱਪੜਾ ਮਾਰਕੀਟ ਹੈ ਪਰ ਬਰਤਨ ਬਾਜ਼ਾਰ ਹੈ ਨਾ ਜੀ। ਇਹ ਉੱਥੇ ਸਾਰੇ ਅਸੀਂ ਘੁੰਮ ਫਿਰ ਕੇ ਆਏ ਆ, ਸਾਰੇ ਆਲੇ ਦੁਆਲੇ ਖਾਣ ਪੀਣ ਵਾਲਾ ਸਮਾਨ ਦੇਖ ਕੇ ਤੇ ਜੋ ਕੁਝ ਸਾਨੂੰ ਚੰਗਾ ਲੱਗਿਆ। ਅੱਛਾ ਸਰਦਾਰ ਜੀ, ਖਾਣ ਪੀਣ ਦੇ ਬਾਰੇ ਗੱਲ ਕਰ ਰਹੇ। ਸਾਨੂੰ ਇੱਥੇ ਬਹੁਤ ਵਧੀਆ ਲੱਗਿਆ ਜੀ, ਬੜਾ ਜੀ। ਉਹ ਆਪਾਂ ਖਾਧਾ, ਇੰਨਾ ਟੇਸਟੀ, ਇੰਨਾ ਮਜ਼ਾ ਆ ਗਿਆ ਜੀ ਵੀ ਜੋ ਅਸੀਂ ਸੋਚਦੇ ਸੀ ਵੀ ਉੱਥੇ ਖਾਣ ਪੀਣ ਦਾ ਸਮਾਨ ਵਾਕਈ ਹੀ ਲਾਹੌਰ 'ਚ ਬਹੁਤ ਵਧੀਆ। ਜਿਹੜਾ ਇੱਕ ਵਾਰੀ ਜਾਏਗਾ ਉਹ ਬਾਰ-ਬਾਰ ਖਾਏਗਾ। ਵਾਕਈ ਸਾਡਾ ਦਿਲ ਕਰਦਾ ਸੀ ਵੀ ਅਸੀਂ ਖਾਈ ਆਈਏ, ਅਸੀਂ ਹੋਰ ਕੁਝ ਨਹੀਂ ਖਾਣਾ, ਇੱਥੇ ਹੀ ਖਾਣਾ ਸਮਾਨ। ਲੇਕਿਨ ਹਰ ਆਈਟਮ ਇੱਕ ਤੋਂ ਇੱਕ ਸੀ ਵੀ ਮਨ ਬਹੁਤ ਖੁਸ਼ ਹੋ ਗਿਆ ਜੀ ਖਾ ਕੇ। ਬਹੁਤ ਵਧੀਆ ਲੱਗਿਆ ਇੱਥੇ ਦਾ ਖਾਣ ਪੀਣ, ਮੈਂ ਕਹਿੰਦਾ ਬਹੁਤ ਵਧੀਆ। ਸਰਦਾਰ ਜੀ, ਤੁਸੀਂ ਬਹੁਤ ਪਿਆਰੀਆਂ ਗੱਲਾਂ ਕਰ ਰਹੇ ਸੀ ਔਰ ਮੇਰਾ ਵੀ ਦਿਲ ਕਰ ਰਿਹਾ ਸੀ ਕਿ ਤੁਸੀਂ ਵਾਪਸ ਨਾ ਜਾਓ, ਲੇਕਿਨ ਕੀ ਕਰੀਏ, ਤੁਹਾਡੀਆਂ ਵੀ ਮਜਬੂਰੀਆਂ ਨੇ, ਕੁਝ ਰਿਕੁਆਇਰਮੈਂਟਸ ਨੇ ਵੀਜ਼ੇ ਦੀਆਂ। ਵੀਜ਼ਾ ਤੁਹਾਡਾ ਕੰਪਲੀਟ ਹੋ ਚੁੱਕਾ ਹੈ, ਤੁਸੀਂ ਵਾਪਸ ਜਾ ਰਹੇ ਹੋ। ਮੈਂ ਸਮਝ ਸਕਦਾ ਤੁਸੀਂ ਬਹੁਤ ਜ਼ਿਆਦਾ ਇਮੋਸ਼ਨਲ ਵੀ ਹੋ ਰਹੇ ਹੋ, ਉਦਾਸ ਵੀ ਹੋ। ਸਰਦਾਰ ਜੀ ਤੋਂ ਕੁਝ ਜ਼ਿਆਦਾ ਹੀ ਇਮੋਸ਼ਨਲ ਹੋ ਗਿਆ ਸੀ, ਲੇਕਿਨ ਕੋਈ ਨਹੀਂ ਸਰਦਾਰ ਜੀ, ਦੁਬਾਰਾ ਅਪਲਾਈ ਕਰਨਾ, ਦੁਬਾਰਾ ਆਉਣਾ ਔਰ ਸਾਨੂੰ ਸੇਵਾ ਦਾ ਮੌਕਾ ਦੇਣਾ। ਇਨਸ਼ਾਅੱਲਾ ਮਜ਼ੀਦ ਚੀਜ਼ਾਂ ਤੁਹਾਨੂੰ ਅਸੀਂ ਜਿਹੜਾ ਹੈ ਉਹ ਐਕਸਪਲੋਰ ਕਰਕੇ ਦਿਖਾਵਾਂਗੇ, ਵਿਜ਼ਿਟ ਕਰਾਵਾਂਗੇ। ਅਗਰ ਕੋਈ ਲੰਬਾ ਵੀਜ਼ਾ ਲੈ ਕੇ ਆਉਂਦੇ ਹੋ ਤੇ ਤੁਹਾਨੂੰ ਅਸੀਂ ਗੁਜਰਾਤ ਲੈ ਕੇ ਜਾਵਾਂਗੇ ਔਰ ਤੁਹਾਨੂੰ ਸਰਦਾਰ ਜੀ ਪੱਤੋ ਕੀ ਤੁਹਾਡੇ ਵੱਡਿਆਂ ਦੇ ਪਿੰਡ ਲੈ ਕੇ ਜਾਵਾਂਗਾ ਜੀ। ਓਕੇ, ਮੇਰੇ ਮਨ 'ਚ ਪੂਰੀ ਤਮੰਨਾ ਸੀ। ਮੈਂ ਪਿੰਡ ਦਾ ਨਾਂ ਭੁੱਲ ਗਿਆ। ਸਾਡੇ ਮੇਰੇ ਨਾਨਕਿਆਂ ਦਾ ਪਿੰਡ ਸੀ ਨੌ ਚੱਕ ਗਿੱਲਨ ਕਹਿੰਦੇ ਸੀ ਉਹਨੂੰ। ਉਹ ਵੀ ਕਰੀਬ ਉੱਥੇ ਉਹਨੂੰ ਕਹਿੰਦੇ ਤਹਿਸੀਲ ਉਕਾੜਾ, ਮਾਤਾ ਸਾਡੇ ਦੱਸਦੇ ਹੁੰਦੇ ਸੀ। ਇੱਕ ਤਹਿਸੀਲ ਸੀ ਕਸੂਰ, ਜੇ ਕਸੂਰ ਰਸਤੇ ਰਾਹੀਂ ਜਿਹੜੇ ਅਸੀਂ ਫਿਰੋਜ਼ਪੁਰ ਜੀ ਬਿਲਕੁਲ ਜਾਣ ਲੱਗੇ ਉਧਰ ਦੀ ਗਏ ਸੀ। ਔਰ ਇੱਥੋਂ ਦੇ ਭਰਾ ਜਿਹੜੇ ਸੀ ਮੇਰੇ ਡੈਡੀ ਦੇ ਦੋਸਤ, ਪਾਪਾ ਦੇ ਦੋਸਤ, ਉਹ ਬੜੀ ਹਿਫਾਜ਼ਤ ਨਾਲ ਉੱਥੇ ਬਾਰਡਰ ਤੱਕ ਪਹੁੰਚਾ ਕੇ ਆਏ ਸੀ ਸਾਡੀ ਫੈਮਿਲੀ ਨੂੰ। ਅੱਛਾ, ਜ਼ਬਰਦਸਤ ਜੀ। ਤੇ ਕਦੇ ਨਹੀਂ ਜ਼ਬਰਦਸਤੀ ਨਹੀਂ, ਹਿਫਾਜ਼ਤ ਨਾਲ। ਮੈਂ ਕਿਹਾ ਜ਼ਬਰਦਸਤ, ਬਹੁਤ ਅੱਛੀ ਗੱਲ ਤੁਸੀਂ ਕੀਤੀ ਹੈ। ਹਾਂਜੀ ਹਾਂਜੀ, ਤੇ ਆਪਣਾ ਤੁਹਾਡਾ ਨਹੀਂ ਕੋਈ ਮਨ ਕਰਦਾ ਕਿ ਉਸ ਪਿੰਡ ਜਾਈਏ ਜਿੱਥੇ ਵੱਡੇ ਰਹਿੰਦੇ? ਮਨ ਕੱਲ ਵੀ ਕਰਦਾ ਸੀ ਜੀ, ਪਰ ਮੈਂ ਪਿੰਡ ਦਾ ਨਾਂ ਭੁੱਲ ਗਿਆ। ਇੰਨਾ ਹੀ ਮੈਨੂੰ ਯਾਦ ਸੀ ਵੀ ਪੱਤੋ ਬੰਡੀ ਦੇ ਨਾਲ ਪਿੰਡ ਹੈਗਾ। ਚਲੋ ਜੀ, ਤੁਸੀਂ ਪਿੰਡ ਕਨਫਰਮ ਆਵਾਂਗੇ ਤਾਂ ਜ਼ਰੂਰ ਜਾਵਾਂਗੇ। ਮੇਰੀ ਤਮੰਨਾ ਦਿਲ ਦੀ ਮੈਂ ਘਰ ਕਿਹਾ ਸੀ ਕਿ ਜੇ ਮੈਨੂੰ ਮੌਕਾ ਮਿਲੇ ਤਾਂ ਮੈਂ ਜ਼ਰੂਰ ਜਾਵਾਂਗਾ ਜੀ। ਤੇ ਤੁਸੀਂ ਪਿੰਡ ਦਾ ਨਾਮ ਕਨਫਰਮ ਕਰਕੇ ਦੱਸਿਓ ਜੇ, ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਉੱਥੇ ਜਾਈਏ, ਉੱਥੋਂ ਦੀ ਵੀਡੀਓ ਬਣਾ ਕੇ ਤੁਹਾਨੂੰ ਦਿਖਾਈਏ। ਜਿਵੇਂ ਬਹੁਤ ਅੱਛਾ ਜੀ। ਤੁਹਾਨੂੰ ਜੇ ਤੁਹਾਡਾ ਫੋਨ ਨੰਬਰ ਮੇਰੇ ਕੋਲ ਹੋਵੇ, ਤੁਸੀਂ ਮੈਨੂੰ ਆ ਵੀਡੀਓ ਮੇਰੇ ਮੋਬਾਈਲ ਦੇ ਬਾਰੇ, ਕਿਉਂ ਇੱਥੋਂ ਇੱਕ PNA ਚੈਨਲ ਤੇ ਨਨਕਾਣਾ ਸਾਹਿਬ ਤੋਂ ਵੀ ਮੇਰੀ ਆਈ ਸੀ ਇਹ। ਨਹੀਂ ਜੀ, ਬਿਲਕੁਲ ਤੁਹਾਨੂੰ ਵੀਡੀਓ ਵੀ ਮਿਲੇਗੀ ਔਰ ਅਸੀਂ ਇੰਡੀਆ ਦਰਬਾਰ ਸਾਹਿਬ ਤੋਂ PTC ਨਿਊਜ਼ ਤੇ ਵੀ ਸਾਡੀ ਇਹ ਆਈ ਹੈ। ਤੇ ਇੱਕ ਤੁਹਾਡੇ ਹੋਰ ਸਾਥੀ ਸਨ, ਉਹਨਾਂ ਨੇ ਮੈਨੂੰ 2 ਵਾਰੀ ਬੁਲਾ ਕੇ ਵੀ ਉਹ ਸਰਦਾਰ ਜੀ ਨੂੰ ਬੁਲਾ ਕੇ ਲਿਆਓ ਤੇ ਉਹਨਾਂ ਦੇ ਵਿਚਾਰ ਦੁਬਾਰਾ ਸੁਣਨੇ, ਤੇ 2 ਵਾਰੀ 4-5 ਵਾਰੀ। ਬਿਲਕੁਲ ਜੀ, ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਤੁਹਾਨੂੰ ਤੁਹਾਡੀਆਂ ਧਾਰਮਿਕ ਪਲੇਸਿਸ ਨਾਲ ਵੀ ਜੋੜੀਏ ਔਰ ਤੁਹਾਡੀਆਂ ਜਨਮ ਥਾਵਾਂ ਨਾਲ ਵੀ ਤੁਹਾਨੂੰ ਜੋੜੀਏ, ਔਰ ਕੋਸ਼ਿਸ਼ ਅਸੀਂ ਕਰਾਂਗੇ। ਤੁਸੀਂ ਨਾਮ ਪੁੱਛ ਕੇ ਦੱਸਣਾ, ਅਸੀਂ ਉੱਥੋਂ ਦਾ ਸਾਰਾ ਜਿਹੜਾ ਨਜ਼ਾਰਾ ਅਸੀਂ ਕੈਪਚਰ ਕਰਕੇ ਵੀਡੀਓ ਰਾਹੀਂ ਤੁਹਾਨੂੰ ਦਿਖਾਵਾਂਗੇ। ਔਰ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਅੱਛਾ ਲੱਗਾ, ਉਮੀਦ ਹੈ ਵਿਊਅਰਸ ਨੂੰ ਵੀ ਅੱਛਾ ਲੱਗਾ ਹੋਵੇਗਾ। ਮੈਨੂੰ ਇਜਾਜ਼ਤ ਦਿਓ, ਰੱਬ ਰਾਖਾ।